मनवाउण तो बाद पंजाब यूनिवर्सिटी बचाओ मोर्चे ने चुक्या धरना। 324 पुलिस मुकाबलिਆਂ ਵਿੱਚ ਮਾਰੇ ਜਾਣ ਵਾਲਿਆਂ ਚੋਂ ਸਿੱਖ ਕਿੰਨੇ, ਇਸ ਦੀ ਸਰਦਾਰ ਮਾਨ ਨੇ ਡੀਜੀਪੀ ਗੌਰਵ ਯਾਦਵ ਤੋਂ ਮੰਗੀ ਜਾਣਕਾਰੀ। ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਪੈਰੋਲ ਤੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਦਿੱਤੀ ਚੁਣੌਤੀ। ਅੱਜ ਅਸੀਂ ਪੂਰਨ ਤੌਰ ਤੇ ਜਿਹੜਾ ਪੰਜਾਬ ਪੀਯੂ ਬਚਾਓ ਮੋਰਚਾ ਸੀ ਉਹਦੀ ਅੱਜ ਸਮਾਪਤੀ ਹੋ ਗਈ ਹੈ ਜੀ। ਤੇ ਉਹਦੇ ਵਿੱਚ ਅਸੀਂ ਤਹਿ ਦਿਲੋਂ ਸਾਰੀਆਂ ਧਿਰਾਂ ਦਾ, ਪੰਜਾਬ ਦੇ ਲੋਕਾਂ ਦਾ, ਵਿਦਿਆਰਥੀਆਂ ਦਾ, ਉਹ ਤੇ ਪਿੰਡਾਂ ਦਾ, ਕਿਸਾਨ ਜਥੇਬੰਦੀਆਂ ਦਾ, ਪੰਥਕ ਜਥੇਬੰਦੀਆਂ ਦਾ ਤੇ ਹਰ ਉਹ ਇੱਕ ਜਥੇਬੰਦੀ ਇਨਸਾਨ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ ਕਰਕੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾਂ ਸੀ ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ, ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਅਤੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਤੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਲੱਡੂ ਗੁੜ ਮਿਠਾਈ ਵੰਡ ਕੇ ਇਸ ਮੋਰਚੇ ਦੀ ਸਮਾਪਤੀ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਵੱਡੀ ਜਿੱਤ ਪੰਜਾਬ ਅਤੇ ਪੰਜਾਬੀਅਤ ਦੀ ਹੋਈ ਹੈ। ਉੱਥੇ ਹੀ ਲੰਗਰ ਲਿਆਉਣ ਵਾਲੇ ਲਾਗਲੇ ਪਿੰਡਾਂ ਦਾ, ਤਮਾਮ ਰਾਜਸੀ ਜਥੇਬੰਦੀਆਂ ਦਾ ਅਤੇ ਰਾਜਸੀ ਧਿਰਾਂ ਦਾ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਨੂੰ ਮੁਕੰਮਲ ਤੌਰ ਤੇ ਪੰਜਾਬੀਅਤ ਦੀ ਜਿੱਤ ਦਾ ਸਿਹਰਾ ਦਿੱਤਾ ਗਿਆ। ਦੱਸਦੇ ਕਿ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦਫ਼ਤਰ ਵੱਲੋਂ ਸੈਨੇਟ ਚੋਣਾਂ ਦੀ ਤਾਰੀਖ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣ ਉਸ ਸ਼ੈਡਿਊਲ ਦੇ ਅਨੁਸਾਰ ਹੋਵੇਗੀ ਜੋ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜਿਆ ਸੀ। ਇਸ ਵਿਚਕਾਰ ਚੋਣ ਤਰੀਕਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਕਟਰੀ ਮਾਰਚ ਕੱਢਿਆ ਸੀ। ਹਾਲਾਂਕਿ ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ ਵਿੱਚ ਵਿਦਿਆਰਥੀਆਂ ਤੇ ਦਰਜ FIR ਸਮੇਤ ਹੋਰ ਮੁੱਦਿਆਂ ਤੇ ਗੱਲਬਾਤ ਹੋਵੇਗੀ। ਦੱਸਦੇ ਕਿ ਸੈਨੇਟ ਚੋਣਾਂ ਦੀ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ਵਿੱਚ ਧਰਨੇ ਤੇ ਬੈਠਾ ਹੋਇਆ ਸੀ। ਇਸ ਦੌਰਾਨ ਉਹਨਾਂ ਨੂੰ ਹੋਰ ਸੰਗਠਨਾਂ ਦਾ ਵੀ ਸਹਿਯੋਗ ਮਿਲਿਆ। ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣ ਦੀ ਤਾਰੀਖ ਘੋਸ਼ਿਤ ਨਾ ਹੋਈ ਤਾਂ ਉਹ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਕਰ ਦੇਣਗੇ। ਨਾਲ ਹੀ ਉਹਨਾਂ ਨੇ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਗੱਲ ਕਹੀ ਸੀ। ਹਾਲਾਂਕਿ ਹੁਣ ਉਪ ਰਾਸ਼ਟਰਪਤੀ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਨੂੰ ਲੈ ਕੇ ਜੋ ਕਿ ਮੋਰਚਾ 1 ਨਵੰਬਰ ਤੋਂ ਚੱਲ ਰਿਹਾ ਸੀ, ਉਹਦੀ ਕੱਲ ਸ਼ਾਮੀ ਸਾਡੀ ਜਿੱਤ ਹੋਈ ਸੀ, ਜਿਹਦੇ ਵਿੱਚ ਪਹਿਲੋਂ ਸ਼ੁਰੂ 'ਚ ਸ਼ਡਿਊਲ 'ਚ ਨੋਟੀਫਿਕੇਸ਼ਨਾਂ ਵਾਪਸ ਹੋਈਆਂ। ਉਸ ਤੋਂ ਬਾਅਦ ਜਿਹੜੀ ਸ਼ਡਿਊਲ ਦੀ ਮੰਗ ਸੀ ਉਹ ਵੀ ਪੂਰੀ ਹੋ ਗਈ ਸੀ। ਤੇ ਕੱਲ ਸਾਡੀ ਜਿੱਤ ਦੇ ਨਾਲ ਜਿਹੜੇ ਰਹਿੰਦੀਆਂ ਕੋਈ ਮੰਗਾਂ ਸਨ, ਜਿਹੜੇ ਧਰਨੇ ਦੇ ਵਿੱਚ FIR ਸਨ ਜਾਂ ਛੋਟੇ ਮਸਲੇ ਅਥਾਰਟੀ ਨਾਲ ਪੁਰਾਣੇ ਖੜੇ ਸਨ, ਉਹਨਾਂ ਨੂੰ ਲੈ ਕੇ ਜਿਹੜੇ ਮਤੇ ਰਹਿ ਗਏ ਸਨ ਉਹਨਾਂ ਦੀ ਹੁਣ ਸਾਡੀ ਮੀਟਿੰਗ ਹੋਈ ਏ, ਜੋ ਉਹਦੇ ਵਿੱਚ ਅਥਾਰਟੀ ਵੱਲੋਂ ਉਹ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਜਿਹਦੇ ਵਿੱਚ ਅੱਜ ਅਸੀਂ ਪੂਰਨ ਤੌਰ ਤੇ ਜਿਹੜਾ ਪੰਜਾਬ ਪੀਯੂ ਬਚਾਓ ਮੋਰਚਾ ਸੀ ਉਹਦੀ ਅੱਜ ਸਮਾਪਤੀ ਹੋ ਗਈ ਹੈ ਜੀ। ਤੇ ਉਹਦੇ ਵਿੱਚ ਅਸੀਂ ਤਹਿ ਦਿਲੋਂ ਸਾਰੀਆਂ ਧਿਰਾਂ ਦਾ, ਪੰਜਾਬ ਦੇ ਲੋਕਾਂ ਦਾ, ਵਿਦਿਆਰਥੀਆਂ ਦਾ, ਉਹ ਤੇ ਪਿੰਡਾਂ ਦਾ, ਕਿਸਾਨ ਜਥੇਬੰਦੀਆਂ ਦਾ, ਪੰਥਕ ਜਥੇਬੰਦੀਆਂ ਦਾ ਤੇ ਹਰ ਉਹ ਇੱਕ ਜਥੇਬੰਦੀ ਇਨਸਾਨ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਂ ਉਹਨਾਂ ਨੇ ਸਮਰਥਨ ਕੀਤਾ। ਕੋਈ ਇੱਥੇ ਪਹੁੰਚ ਸਕੇ, ਕੁਝ ਦੂਰੋਂ ਕਰ ਰਹੇ ਸਨ, ਸੋ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਨੇ ਆ। ਤੇ ਵਿਦਿਆਰਥੀ ਜਥੇਬੰਦੀ ਵੱਲੋਂ, ਸੱਥ ਵੱਲੋਂ ਅਸੀਂ ਇਹ ਭਰੋਸਾ ਵੀ ਜਤਾਉਂਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਪੰਜਾਬ ਦੀ ਆਪਣਾ ਕੋਈ ਰਾਈਟਸ ਦੀ ਗੱਲ ਹੋਵੇਗੀ, ਜਿਹਦੇ ਵਿੱਚ ਕੋਈ ਪਾਣੀਆਂ ਦੇ ਮਸਲੇ ਹੋਣਗੇ, ਚੰਡੀਗੜ੍ਹ ਦੇ ਮਸਲੇ ਹੋਣਗੇ ਜਾਂ ਖੁਦ ਮੁਖਤਿਆਰੀ ਦੀਆਂ ਗੱਲਾਂ ਹੋਣਗੀਆਂ, ਉਹਦੇ ਤੇ ਅਸੀਂ ਵਚਨਬੱਧ ਹੋ ਕੇ ਅਗਲੇ ਸੰਘਰਸ਼ ਵੀ ਲੜਾਂਗੇ। ਤੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਲਾਮਬੰਦ ਹੋਈਏ ਤੇ ਪੰਜਾਬ ਦੀ ਅਗਲੀ ਲੀਡਰਸ਼ਿਪ ਜਿਹੜੀ ਕਲੈਕਟਰ ਲੀਡਰਸ਼ਿਪ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਸੱਥ ਤੁਰੀ ਹੋਈਏ ਉਹਨੂੰ ਮੁਕੰਮਲ ਕਰੇ ਤੇ ਇਹ ਖਿੱਤੇ ਦੇ ਵਿੱਚ ਅਮਨ ਚੈਨ ਨਾਲ ਅਸੀਂ ਰਹਿ ਸਕੀਏ। ਤੇ ਮੈਂ ਫਿਰ ਅਖੀਰ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਿਆ ਤੇ ਅੱਜ ਮੋਰਚੇ ਦੀ ਸਮਾਪਤੀ ਹੋ ਗਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਘੱਟ ਗਿਣਤੀ ਦੇ ਵਿੱਚ ਹੈਗੇ ਹੈ ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਇਨਕਾਊਂਟਰ ਹੋਏ ਹੈ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਹੈ। ਜੋ ਕਰਕੇ ਅਸੀਂ ਘੱਟ ਗਿਣਤੀ 'ਚ ਹੈ, ਸਾਨੂੰ ਹੋਰ ਘੱਟ ਗਿਣਤੀ ਦੇ ਵਿੱਚ ਕਰੀ ਜਾ ਰਹੀ ਹੈ ਸਰਕਾਰ, ਹੁਕੂਮਤ। ਇੱਕ ਤਾਂ ਭਗਵੰਤ ਸਿੰਘ ਮਾਨ ਦੀ ਤੇ ਇੱਕ ਨਰਿੰਦਰ ਮੋਦੀ ਦੀ, ਜਿਸ ਨੇ ਕੈਨੇਡਾ ਦੇ ਵਿੱਚ ਵੀ 3 ਸਿੱਖ ਮਰਵਾ ਦਿੱਤੇ ਹੈਗੇ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੀਜੀਪੀ ਗੌਰਵ ਯਾਦਵ ਵੱਲੋਂ 324 ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲੇ ਇਨਸਾਨਾਂ ਵਿੱਚੋਂ ਸਿੱਖ ਤੇ ਪੰਜਾਬੀ ਕਿੰਨੇ ਹਨ, ਇਸ ਦੀ ਜਾਣਕਾਰੀ ਦੇਣ ਦੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਦੋਂ ਜਨਤਕ ਤੌਰ ਤੇ ਪ੍ਰਵਾਨ ਕਰ ਰਹੇ ਹਨ ਕਿ ਬੀਤੇ 3.5 ਸਾਲਾਂ ਵਿੱਚ 324 ਲੋਕਾਂ ਦੀ ਪੁਲਿਸ ਮੁਕਾਬਲਿਆਂ ਵਿੱਚ ਮੌਤ ਹੋਈ ਹੈ, ਤਾਂ ਇਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਗੈਰ ਕਾਨੂੰਨੀ ਪੁਲਿਸ ਵੱਲੋਂ ਕੀਤੇ ਗਏ ਅਮਲਾਂ ਵਿਰੁੱਧ ਇੱਥੋਂ ਦੀ ਸੁਪਰੀਮ ਕੋਰਟ, ਹਾਈ ਕੋਰਟ, ਮਨੁੱਖੀ ਅਧਿਕਾਰ ਸੰਗਠਨ ਅਤੇ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਆਵਾਜ਼ ਕਿਉਂ ਨਹੀਂ ਉਠਾ ਰਹੀਆਂ। ਦੂਸਰਾ, ਸਾਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਇਹਨਾਂ 324 ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਸਿੱਖ, ਮੁਸਲਿਮ, ਈਸਾਈ, ਆਦੀਵਾਸੀ ਆਦਿ ਦਾ ਕੀ ਅੰਕੜਾ ਹੈ। ਉਸ ਦੇ ਵੇਰਵੇ ਤੋਂ ਸਿੱਖ ਕੌਮ ਤੇ ਸਮੁੱਚੇ ਮੁਲਕ ਨੂੰ ਇਸ ਤਰ੍ਹਾਂ ਜਨਤਕ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਮਰੇਡੀ ਸੋਚ ਨਾਲ ਸੰਬੰਧਿਤ CPI, CPM, CPML ਆਦਿ ਸੰਗਠਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਅਮਲ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਹਨ, ਕਿਉਂਕਿ ਕੋਈ ਵੀ ਫੋਰਸ ਕਿਸੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਗੋਲੀਆਂ, ਬੰਦੂਕਾਂ ਨਾਲ ਖਤਮ ਕਰਨ ਦਾ ਕਾਨੂੰਨੀ, ਸਮਾਜਿਕ ਜਾਂ ਇਖਲਾਕੀ ਅਧਿਕਾਰ ਬਿਲਕੁਲ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿੱਖ ਕੌਮ ਘੱਟ ਗਿਣਤੀ ਕੌਮ ਹੈ। ਜੇਕਰ ਹੁਕਮਰਾਨਾਂ ਦੇ ਤਾਨਾਸ਼ਾਹੀ ਆਦੇਸ਼ਾਂ ਉੱਤੇ ਅਮਲ ਕਰਕੇ ਪੁਲਿਸ ਅਧਿਕਾਰੀ ਸਿੱਖਾਂ ਨੂੰ ਇਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਇਹ ਸਿੱਖਾਂ ਦੀ ਆਬਾਦੀ ਨੂੰ ਹੋਰ ਘੱਟ ਕਰਨ ਵਾਲੀ ਹਕੂਮਤੀ ਸਾਜ਼ਿਸ਼ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਪਰੋਕਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲੇ ਨਾਗਰਿਕਾਂ ਦੇ ਗੰਭੀਰ ਮੁੱਦੇ ਉੱਤੇ ਸਿੱਖ ਕੌਮ ਦੇ ਤਖਤ ਸਾਹਿਬਾਨਾਂ ਤੇ ਵਿਰਾਜਮਾਨ ਜਥੇਦਾਰ ਸਾਹਿਬਾਨ, SGPC ਦੀ ਸਿੱਖ ਪਾਰਲੀਮੈਂਟ ਦੇ ਪ੍ਰਧਾਨ, ਐਗਜ਼ੈਕਟਿਵ ਕਮੇਟੀ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੇ ਜ਼ਬਰ ਜ਼ੁਲਮ ਵਿਰੁੱਧ ਉਹਨਾਂ ਦੇ ਵੀ ਇਖਲਾਕੀ, ਸਮਾਜਿਕ ਤੇ ਕੌਮੀ ਫਰਜ਼ ਬਣਦੇ ਹਨ ਕਿ ਉਹ ਇਸ ਗੰਭੀਰ ਵਿਸ਼ੇ ਤੇ ਆਵਾਜ਼ ਉਠਾ ਕੇ ਸਿੱਖ ਕੌਮ ਨਾਲ ਹੋ ਰਹੇ ਹਕੂਮਤੀ ਜ਼ਬਰ ਜ਼ੁਲਮ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਆਉਣ। ਇਹ ਫਰਜ਼ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਹੀਂ ਹੈ। ਇਹਨਾਂ ਪੰਥਕ ਜਥੇਬੰਦੀਆਂ ਨੂੰ ਵੀ ਆਪਣੇ ਫਰਜ਼ਾਂ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਸਭ ਮਸਲਿਆਂ ਉੱਤੇ ਫੈਸਲਾਕੁਨ ਅਮਲ ਕਰਨਾ ਹੋਵੇਗਾ। ਤਦ ਹੀ ਅਸੀਂ ਹੁਕਮਰਾਨਾਂ ਦੇ ਸਾਡੇ ਉੱਤੇ ਹੋ ਰਹੇ ਜ਼ਬਰ ਜ਼ੁਲਮਾਂ ਤੇ ਬੇਇਨਸਾਫੀਆਂ ਦਾ ਖਾਤਮਾ ਕਰਨ ਵੱਲ ਅੱਗੇ ਵਧ ਸਕਾਂਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਸੰਗਠਨ ਅਤੇ ਪੰਜਾਬ ਨਾਲ ਸੰਬੰਧਿਤ ਜਥੇਬੰਦੀਆਂ ਆਪਣੇ ਇਹਨਾਂ ਇਨਸਾਨੀ ਤੇ ਸੂਬੇ ਪ੍ਰਤੀ ਫਰਜ਼ਾਂ ਦੀ ਇਮਾਨਦਾਰੀ ਨਾਲ ਜਿੱਥੇ ਪੂਰਤੀ ਕਰਨਗੇ, ਉੱਥੇ ਸਮੁੱਚੀਆਂ ਪੰਥਕ ਜਥੇਬੰਦੀਆਂ ਆਪੋ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਆਪਣੀ ਬਣਦੀ ਭੂਮਿਕਾ ਨੂੰ ਹਰ ਕੀਮਤ ਤੇ ਪੂਰਨ ਕਰਨਗੀਆਂ। ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ 324 ਪੁਲਿਸ ਮੁਕਾਬਲੇ ਹੋ ਗਏ ਹੈ ਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਾਨੂੰਨ ਦੇ ਰਾਹੀਂ ਇਹ ਮੁਕਾਬਲੇ ਹੋ ਸਕਦੇ ਆ? ਜੇ ਮੁਕਾਬਲੇ ਹੋਏ ਹੈ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਆਪਣੇ ਸੈਸ਼ਨ ਜੱਜਾਂ ਤੋਂ ਇਹਦੀ ਇਨਕੁਆਇਰੀ ਕਿਉਂ ਨਹੀਂ ਕਰਾਈ ਹੈਗੀ? ਜੋ ਕਰਕੇ ਸੰਵਿਧਾਨ ਕਹਿੰਦਾ ਹੈ ਕਿ no body's life can be taken away without the procedure laid down by law। ਜੇ ਕਿਸੇ ਦੀ ਜ਼ਿੰਦਗੀ ਕਾਨੂੰਨ ਤੋਂ ਬਗੈਰ ਨਹੀਂ ਲਈ ਜਾ ਸਕਦੀ ਤੇ ਫਿਰ ਪੁਲਿਸ ਨੇ 324 ਐਨਕਾਊਂਟਰਾਂ ਦੇ ਵਿੱਚ ਕਿੰਨੇ ਬੰਦੇ ਮਾਰੇ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਘੱਟ ਗਿਣਤੀ ਦੇ ਵਿੱਚ ਹੈਗੇ ਹੈ ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਐਨਕਾਊਂਟਰ ਹੋਏ ਹੈ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਹੈ? ਜੋ ਕਰਕੇ ਅਸੀਂ ਘੱਟ ਗਿਣਤੀ 'ਚ ਹੈ, ਸਾਨੂੰ ਹੋਰ ਘੱਟ ਗਿਣਤੀ ਦੇ ਵਿੱਚ ਕਰੀ ਜਾ ਰਹੀ ਹੈ ਸਰਕਾਰ, ਹਕੂਮਤ, ਇੱਕ ਤਾਂ ਭਗਵੰਤ ਸਿੰਘ ਮਾਨ ਦੀ ਤੇ ਇੱਕ ਨਰਿੰਦਰ ਮੋਦੀ ਦੀ, ਜਿਸ ਨੇ ਕੈਨੇਡਾ ਦੇ ਵਿੱਚ ਵੀ 3 ਸਿੱਖ ਮਰਵਾ ਦਿੱਤੇ ਹੈਗੇ ਹੈ ਆਪਣੀ ਰॉ ਏਜੰਸੀ ਤੋਂ, ਇੱਕ UK 'ਚ ਮਰਵਾਤਾ, 2 ਪਾਕਿਸਤਾਨ ਦੇ ਵਿੱਚ ਮਰਵਾਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਮਾਰਨ ਦੀ ਸਲਾਹ ਸੀ, ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਪੰਨੂ ਦੀ ਜਾਨ ਬਚ ਗਈ। ਸੋ ਸੁਪਰੀਮ ਕੋਰਟ ਦੇ ਵਿੱਚ ਅਜੇ ਤੱਕ ਕੋਈ ਸਿੱਖ ਜੱਜ ਤਾਇਨਾਤ ਨਹੀਂ ਹੈਗਾ ਤੇ ਜਿਹੜੇ ਇਹ ਝੂਠੇ ਮੁਕਾਬਲੇ ਹੋ ਰਹੇ ਹੈ, ਅੱਜ ਵੀ ਅਸੀਂ ਪੜ੍ਹਿਆ ਕਿ ਇੱਕ ਹੋਰ ਮੁਕਾਬਲਾ ਫਾਜ਼ਿਲਕਾ ਦੇ ਵਿੱਚ ਹੋ ਗਿਆ। ਉਹਦੇ ਵਿੱਚ ਮੈਂ ਕਿਹਾ ਕਿ ਸਾਡੇ ਜਿਹੜੇ
ਫਿਰੋਜ਼ਪੁਰ ਦੇ ਜਥੇਦਾਰ ਸਾਹਿਬ ਭੁੱਲਰ ਸਾਹਿਬ ਹੈ, ਉਹ ਡੀਸੀ ਤੇ ਐਸਐਸਪੀ ਨੂੰ ਮਿਲਣਗੇ ਤੇ ਪੁੱਛਣਗੇ ਕਿ ਇਹ ਮੁਕਾਬਲਾ ਕਿਵੇਂ ਕੀਤਾ ਗਿਆ ਤੇ ਕਿਸ ਹਾਲਤ ਦੇ ਵਿੱਚ ਤੁਸੀਂ ਇਸ ਸਿੱਖ ਨੂੰ ਮਾਰਿਆ ਹੈਗਾ। ਸੋ ਇਹ ਡਿਊਟੀ SGPC ਦੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈ, ਫਿਰ ਜਿਹੜੀਆਂ ਹੋਰ ਸਿੱਖ ਸੰਸਥਾਵਾਂ ਹੈਗੀਆਂ, ਸੰਤ ਮਹਾਤਮਾ ਵੀ ਹੈਗੇ ਹੈ, ਟਕਸਾਲ ਵੀ ਆਪਣਾ ਅੰਗੂਠਾ ਮੂੰਹ 'ਚ ਪਾ ਕੇ ਬੈਠੀ ਹੋਈ ਹੈ, ਫਿਰ ਚੀਫ ਖਾਲਸਾ ਦੀਵਾਨ ਹੈ। ਇਹ ਸਾਰੀਆਂ ਸੰਸਥਾ ਚੁੱਪ ਕਰਕੇ ਕਿਉਂ ਬੈਠੀਆਂ, ਕਾਹਦਾ ਡਰ ਹੈ? ਤੇ ਫਿਰ ਜਿਹੜੀਆਂ ਪਾਰਟੀਆਂ ਸਿਆਸਤ ਦੇ ਵਿੱਚ ਹੈਗੀਆਂ, ਉਹ ਦੋ ਚੀਜ਼ਾਂ ਕਿਉਂ ਨਹੀਂ ਕਹਿੰਦੀਆਂ ਕਿ ਸਾਡੇ 14 ਸਾਲ ਤੋਂ ਇਲੈਕਸ਼ਨ SGPC ਦੇ ਮਾਰੇ ਹੋਏ ਹੈ ਤੇ ਉਹ ਕਿਉਂ ਨਹੀਂ ਹੋ ਰਹੇ? ਤੇ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਤੇ ਇੱਥੇ ਹਿਸਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਹੈ, ਇਹਦੀ ਗੱਲ ਕਿਉਂ ਨਹੀਂ ਕਰਦੇ? ਸੁਖਬੀਰ ਸਿੰਘ ਜੀ ਕਹਿੰਦੇ ਹੈ ਅਸੀਂ ਬਹੁਤ ਵੱਡੀ ਪਾਰਟੀ ਹੈ, ਉਹ ਲੈਕਚਰ ਦਿੰਦੇ ਹੈ, ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੈਠੇ ਹੁੰਦੇ ਹੈ, ਪਰ ਜਿਹੜੇ SGPC ਦੀ ਸਾਡੀ ਜਮਹੂਰੀਅਤ ਖਤਮ ਕਰਤੀ ਹੈ ਸਿੱਖ ਕੌਮ ਦੀ ਹਿੰਦੂਤਵਾ ਨੇ, ਉਹਦੇ ਬਾਰੇ ਤਾਂ ਕਦੇ ਉਹਨਾਂ ਨੇ ਬਿਆਨ ਨਹੀਂ ਦਿੱਤਾ। ਨਾ ਜਿਹੜੇ ਸਿੱਖ ਕੈਨੇਡਾ, USA ਦੇ ਵਿੱਚ, ਇੰਗਲੈਂਡ, ਪਾਕਿਸਤਾਨ, ਹਰਿਆਣੇ ਤੇ ਪੰਜਾਬ ਦੇ ਵਿੱਚ ਮੋਦੀ ਹਕੂਮਤ ਮਰਵਾ ਰਹੀ ਹੈ ਝੂਠੇ ਮੁਕਾਬਲਿਆਂ 'ਚ, ਤੇ ਨਾਲੇ ਉਹ ਸਾਰੇ ਲੀਡਰ ਨੇ ਸਿੱਖਾਂ ਦੇ, ਉਹਨਾਂ ਦੇ ਜਵਾਬ ਤਲਬੀ ਕੌਣ ਮੰਗੂਗਾ? ਸ਼੍ਰੋਮਣੀ ਅਕਾਲੀ ਦਲ ਤਾਂ ਅੰਮ੍ਰਿਤਸਰ ਆਪਣਾ ਫਰਜ਼ ਕਰ ਰਹੀ ਹੈ, ਪਰ ਜਦੋਂ ਇਲੈਕਸ਼ਨ ਆਉਂਦੇ ਹੈ ਤਾਂ ਸਿੱਖ ਝਾੜੂ ਨੂੰ ਵੋਟਾਂ ਪਾ ਦਿੰਦੇ ਹੈ। ਹੁਣ ਝਾੜੂ ਆਮ ਪਾਰਟੀ ਦਾ ਨਿਸ਼ਾਨ ਹੈ, ਤੇ ਆਹ ਦੇਖੋ ਮੈਂ ਫਿਲਮ ਪਾ ਰਿਹਾ ਹਾਂ ਕਿ ਜੇ ਝਾੜੂ ਉਹਨਾਂ ਦਾ ਨਿਸ਼ਾਨ ਹੈ, ਝਾੜੂ ਨੂੰ ਤਾਂ ਇਸਤੇਮਾਲ ਹੀ ਨਹੀਂ ਕਰਦੇ ਹੈਗੇ। ਆਹ ਗੰਦ ਦੇ ਨਾਲ ਭਰਿਆ ਪਿਆ ਸਾਡਾ ਪੰਜਾਬ, ਆਹ ਦੇਖ ਲਓ ਵੀਡੀਓ। ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜ਼ੋਰ ਪਾਓਗੇ ਅਕਾਲ ਤਖਤ ਸਾਹਿਬ ਦੇ ਉੱਤੇ ਤੇ SGPC ਤੇ ਕਿ ਆਪਣਾ ਕੰਮ ਕਰਨ, ਤੇ ਸੁਖਬੀਰ ਸਿੰਘ ਜੀ ਵੀ ਆਪਣਾ ਕੰਮ ਕਰਨ ਤੇ ਸਾਨੂੰ ਦੱਸਣ ਕਿ ਉਹ ਕਿਉਂ ਨਹੀਂ ਬੋਲਦੇ ਇਹ ਮਸਲਿਆਂ ਦੇ ਉੱਤੇ, ਜਿਹਦੇ ਨਾਲ ਸੈਂਟਰ ਦੀ ਸਰਕਾਰ ਔਖੀ ਹੋ ਸਕਦੀ ਹੈ। ਪਰ ਕੀ ਔਖੀ ਘੜੀ ਦੇਖਣ ਨੂੰ ਸਿਰਫ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਤੁਸੀਂ ਨਹੀਂ ਔਖੀ ਘੜੀ ਦੇ ਵਿੱਚ ਪੈ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਇਹ ਤੁਸੀਂ ਇਹਨਾਂ ਲੀਡਰਾਂ ਨੂੰ ਪੁੱਛੋ। ਮੈਂ ਆਸ ਕਰਦਾ ਕਿ ਖਾਲਸੇ ਦੀ ਫਤਿਹ ਹੋਊਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਹਨਾਂ ਨੇ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਪੈਰੋਲ ਨਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ NSA ਦੇ ਮਾਮਲੇ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿੱਚ ਹਾਈ ਕੋਰਟ ਨੇ ਰਾਜ ਦੇ ਗ੍ਰਹਿ ਸਕੱਤਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਅੰਮ੍ਰਿਤਸਰ ਦੇ DC ਅਤੇ ਜ਼ਿਲ੍ਹਾ ਪੁਲਿਸ ਦੀ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਪੈਰੋਲ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਕਾਨੂੰਨ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਦਾ ਖਤਰਾ ਪੈਦਾ ਕਰ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਅਸਥਾਈ ਤੌਰ ਤੇ ਜੇਲ੍ਹ ਤੋਂ ਰਿਹਾ ਕੀਤਾ ਜਾਂਦਾ ਹੈ ਤਾਂ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਇਸ ਡਰ ਕਾਰਨ ਉਹਨਾਂ ਦੀ ਪੈਰੋਲ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ NSA ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਪੰਜਾਬ ਸਰਕਾਰ ਦਾ ਸੰਸਦ ਮੈਂਬਰ ਨੂੰ ਪੈਰੋਲ ਤੋਂ ਇਨਕਾਰ ਕਰਨ ਦਾ ਫੈਸਲਾ ਜ਼ਿਲ੍ਹਾ ਪੱਧਰੀ ਰਿਪੋਰਟਾਂ ਦੇ ਆਧਾਰ ਤੇ ਸੀ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ NSA ਦੇ ਮਾਮਲੇ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ, ਉਹ 2024 ਵਿੱਚ ਜੇਲ੍ਹ ਵਿੱਚ ਰਹਿੰਦਿਆਂ ਹੀ ਖਡੂਰ ਸਾਹਿਬ ਸੀਟ ਤੋਂ ਲਗਭਗ 2 ਲੱਖ ਵੋਟਾਂ ਨਾਲ ਜਿੱਤ ਗਏ ਸਨ। ਭਾਈ ਅੰਮ੍ਰਿਤਪਾਲ ਸਿੰਘ ਨੇ 21 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾमिल होने की इजाज़त मंगी गई थी। और पुलिस जब मेरा ख्याल है उनको ये भी इजाज़त दी हुई है कि आप जो मर्जी इनके साथ करें।
ये पाकिस्तान में पहले कभी ऐसा नहीं हुआ, कभी औरतों के साथ उन्होंने, कभी किसी ने ऐसी बदतमीजी नहीं की, और कभी उन्होंने ऐसा जुल्म किसी पे भी नहीं हुआ था। ये पहली दफ़ा है पाकिस्तान में कि ना वो बच्चा देख रहे हैं, ना बूढ़ा देख रहे हैं, और ना औरत देख रहे हैं या आदमी है, जो जो उनको इजाज़त है कि जो भी उनको मिल जाए उसको आप वैसे ही मारें जैसे आपको कोई पूछने वाला नहीं है। हम सोचते थे, हम हिटलर की बातें सुनते थे, पढ़ते थे। अगर आप मेरे से पूछेंगी तो मुझे लगता है कि ऐसा ज़माना है कि जिसमें वो कहते थे हिटलर पकड़ के बेसमेंट्स में बंद कर दे, तो पाकिस्तान में भी इसी तरह ही कर रहे हैं। ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਤਾਨਾਸ਼ਾਹ ਕਿਹਾ ਅਤੇ ਸ਼ਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਗੈਰ ਲੋਕਪ੍ਰਿਯ ਸਰਕਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਵਾਲੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਹਿਟਲਰ ਯੁੱਗ ਵਰਗਾ ਜ਼ੁਲਮ ਦੇਖ ਰਿਹਾ ਹੈ, ਜਿੱਥੇ ਨਾਗਰਿਕਾਂ ਨੂੰ ਬਿਨਾਂ ਕਿਸੇ ਜਵਾਬਦੇਹੀ ਦੇ ਮਾਰਿਆ, ਕੁੱਟਿਆ ਅਤੇ ਜੇਲ੍ਹ ਭੇਜਿਆ ਜਾ ਰਿਹਾ ਹੈ। ਨੌਰੀਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਦੌਰ ਵਿੱਚੋਂ ਲੰਘ ਰਿਹਾ। ਅਸੀਂ ਜ਼ਾਲਮਾਂ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ, ਹੁਣ ਅਸੀਂ ਉਹ ਜੀ ਰਹੇ ਹਾਂ। ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਅਤੇ ਮਾਰਿਆ ਜਾ ਰਿਹਾ ਹੈ। ਮੈਂ ਪਿਸ਼ਾਵਰ ਵਿੱਚ ਇੱਕ ਨੌਜਵਾਨ ਨੂੰ ਮਿਲੀ ਜਿਸ ਨੂੰ ਪਿਛਲੇ ਸਾਲ 26 ਨਵੰਬਰ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ। ਉਹ ਅਧਰੰਗ ਪੀੜਤ ਹੈ, ਉਸ ਦਾ ਸਰੀਰ ਤਬਾਹ ਹੋ ਗਿਆ ਹੈ। ਅਜਿਹੇ ਅਣਗਿਣਤ ਮਾਮਲੇ ਹਨ। ਉਹਨਾਂ ਅੱਗੇ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕਹਾਣੀਆਂ ਅਸੀਂ ਹਿਟਲਰ ਯੁੱਗ ਬਾਰੇ ਸੁਣੀਆਂ ਸਨ, ਜਿਸ ਤਰ੍ਹਾਂ ਲੋਕਾਂ ਨੂੰ ਬੇਸਮੈਂਟਾਂ ਵਿੱਚ ਘਸੀਟਿਆ ਜਾਂਦਾ ਸੀ, ਉਹ ਇੱਥੇ ਦੁਹਰਾਈਆਂ ਜਾ ਰਹੀਆਂ ਹਨ। ਨੌਰੀਨ ਦਾ ਭਰਾ ਇਮਰਾਨ ਖਾਨ, ਜੋ ਪਾਕਿਸਤਾਨ ਤਹਿਰੀਕ ਇਨਸਾਫ ਦਾ ਸਰਪ੍ਰਸਤ ਮੁਖੀ ਹੈ, ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ। ਸਰਕਾਰ ਨੇ 1 ਮਹੀਨੇ ਤੋਂ ਵੱਧ ਸਮੇਂ ਲਈ ਉਸ ਨਾਲ ਮੁਲਾਕਾਤ ਤੇ ਅਣਐਲਾਨੀ ਪਾਬੰਦੀ ਲਗਾਈ ਹੋਈ ਹੈ। ਨੌਰੀਨ ਨਿਆਜ਼ੀ ਅਤੇ ਇਮਰਾਨ ਖਾਨ ਦੀਆਂ ਹੋਰ ਭੈਣਾਂ ਅਲੀਮਾ ਖਾਨ ਅਤੇ ਡਾਕਟਰ ਉਜ਼ਮਾ ਖਾਨ ਨੂੰ 1 ਮਹੀਨੇ ਤੋਂ ਵੱਧ ਸਮੇਂ ਤੋਂ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰਨ ਤੋਂ ਬਾਅਦ ਹੋਰ ਪਾਕਿਸਤਾਨ ਤਹਿਰੀਕੇ ਇਨਸਾਫ ਮੈਂਬਰਾਂ ਦੇ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਉਣਾ ਪਿਆ। ਰਿਪੋਰਟਾਂ ਅਨੁਸਾਰ ਪਿਛਲੇ ਹਫ਼ਤੇ ਉਹਨਾਂ ਤੇ ਪਾਕਿਸਤਾਨ ਦੀ ਪੰਜਾਬ ਪੁਲਿਸ ਦੁਆਰਾ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਪਿਛਲੇ 4 ਹਫ਼ਤਿਆਂ ਤੋਂ ਉੱਥੇ ਜਾ ਰਹੇ ਹਾਂ ਅਤੇ ਉਹ ਸਾਨੂੰ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ ਹਨ। ਇਸੇ ਕਰਕੇ ਅਜਿਹੀਆਂ ਅਫਵਾਹਾਂ ਫੈਲ ਰਹੀਆਂ ਹਨ ਕਿ ਉਹ ਮਾਰੇ ਗਏ ਹਨ। ਨੌਰੀਨ ਨੇ ਚੇਤਾਵਨੀ ਦਿੱਤੀ ਕਿ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ। ਨਾਗਰਿਕ ਸਰਕਾਰ ਅਤੇ ਇਮਰਾਨ ਖਾਨ ਦੀ ਕੈਦ ਤੋਂ ਤੰਗ ਆ ਚੁੱਕੇ ਹਨ ਅਤੇ ਇੱਕ ਛੋਟੀ ਜਿਹੀ ਚੰਗਿਆੜੀ ਵੀ ਵਿਆਪਕ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾ ਸਕਦੀ ਹੈ। पाकिस्तान इस वक्त बदतरीन जुल्म में है, बदतरीन वक्त है। आप अगर, मैं वही आपको कह रही हूँ ना, हमने हिटलर की कहानियां पढ़ी थी, ये सब पाकिस्तान में मिलती जुलती कहानियां, कि लोगों को पकड़ते हैं किसी को बेसमेंट में। देखें कि कई पिछले साल जो 26 नवंबर, जो 26 नवंबर था, अभी मैं पेशावर गए, एक उसके सर में गोली लगी, वो पैरालाइज्ड है उसका सारा जिस्म। इतने मार दिए इन्होंने, कत्ल कर दिए, इतने लोगों को किया, और इनको ये अफसोस भी नहीं है। और फिर आपको पता है कि इन्होंने क्या कहा, क्योंकि ये अंधेरा करके मारते हैं, इनको ये नहीं पता। फिर इन्होंने कहा कि कोई भी नहीं मरा, इन्होंने हॉस्पिटल से बॉडीज उठाई। तो जो ये जुल्म है, ये शायद आप कहानियां हमने लिखी पढ़ी थी पहले, देखें कि जी हम कहते थे जी जालिम वो था। पाकिस्तान इस वक्त बहुत जुल्म के अंदर है और इन्होंने हमारे लोगों पे बहुत जुल्म किया। अब लोग खुद उठेंगे तो अपना राइट लेंगे, वरना अगर चुप करके बैठे रहे तो ये लोग तो और ज्यादा जुल्म करेंगे। तो मैं तो कहती हूँ जो बाहर बैठे हैं उनके पास आज़ादी है बोलने की, जो कुछ लिख सकते हैं, जो कुछ बोल सकते हैं, किसी ऑर्गेनाइजेशन को बता सकते हैं। ह्यूमन राइट्स कहने को तो देखें दुनिया में ह्यूमन राइट्स है, उनको नजर भी आ रहा है। उन लोगों को इस चीज को देखना चाहिए कि आप कहने को तो ह्यूमन राइट्स की बातें करते हैं, लेकिन जहाँ पे जुल्म होता है उसके लिए बोलते नहीं है। मेरा ख्याल है पाकिस्तान बहुत बुरे हालात हैं पाकिस्तान में। बाहर लोगों के पास आज़ादी है, उनको बोलना चाहिए, और लेकिन इंशाल्लाह हमारे लोग खुद ही उठेंगे और खुद ही इसको ठीक करेंगे। वैसे तो ये चल रहा है पाकिस्तान में इस वक्त। एक आप सब दुनिया में सबको ही पता है क्या हो रहा है पाकिस्तान में इस वक्त के अंदर, क्या हो रहा है। तो मेरा ख्याल है ये जुल्म की इंतहा को पहुंच चुके हैं। अब लोग निकल रहे हैं और निकलेंगे। आज भी लोग वहाँ बैठे हुए हैं। हम भी मंगल के दिन वहाँ गए थे, हम वहाँ बैठे सारा रात के 12-1 बजे तक। तो अब मेरा ख्याल है कि सिर्फ एक कोई स्पार्क होएगा और इनको फिर पता भी नहीं चलेगा कि लोग किस हद तक जाएंगे।
इन्होंने इतना जुल्म किया कि अब मेरा तो अपना दिल करता है। आप देखें, मुझे तो तकलीफ है, मुझे एक तकलीफ है इमरान खान के लिए, मेरे वो भाई हैं, उस तकलीफ से भी मैं कहती हूँ, और फिर मुझे बाकी सब लोगों की तकलीफ है जो बेगुनाह गरीब मिस्कीन लोग उन्होंने जेलों में बंद किए हुए हैं। देखिए, इन्होंने पिछले जब बहुत बड़ा प्रोटेस्ट हुआ था तो इन्होंने बहुत लोगों को गोलियां मार दी थी। बहुत, आपको पता ही होगा कि बेशुमार लोग शहीद हुए उसमें, जिनकी गिनती भी नहीं है। इनके पास उनकी कोई गिनती नहीं है कि कितने लोग थे। इन्होंने लोगों की जख्मियों को भी छुपा दिया, डेड बॉडीज भी छुपा दी। फिर इन्होंने 9 मई, जब ये कहते हैं कि 9 मई को क्या हुआ था, 9 मई में मैं खुद भी वहाँ मौजूद थी, वहाँ तब भी इन्होंने ये किया कि लोगों को डायरेक्ट टारगेट, स्नाइपर्स ने टारगेट किया, लोग बच्चों के सरों में गोलियां मारी। लेकिन फिर भी लोग अभी तक निकल भी रहे हैं और लोग खड़े भी हैं। तो अब इनके कंट्रोल में शायद नहीं है। अब ये एक फ्रस्ट्रेशन है इनके लिए, जिसमें ये इमरान खान को तंग कर रहे हैं कि इमरान खान कहें कि मुझे माफ कर दो और मैं मुल्क छोड़ के जाता हूं, जैसे पहले नवाज शरीफ या जरदारी या सब गए हैं। ये चाहते हैं इमरान खान, लेकिन इनको नहीं पता कि वो तो सियासतदान थे, इमरान खान एक लीडर हैं। इमरान खान रेगुलर पॉलिटिशियन नहीं है। वो इस मुल्क को बदलने के लिए आए हैं, वो इस मुल्क में तब्दीली लाना चाहते हैं। तो ये इसलिए इनको ये फर्क समझ नहीं आई। ये समझते हैं कि वो प्राइम मिनिस्टर बनना चाहते हैं, प्राइम मिनिस्टर कोई इशू नहीं है उनका। उनको अल्लाह ताला ने पाकिस्तान में जो इज्जत दी है वो प्राइम मिनिस्टर से बहुत ज्यादा है। तो अब ये उनको इस चीज पे तंग कर, मतलब ये चाहते हैं कि वो ये डील करें और फिर ये जेल से बाहर आए। वो कहते हैं मैं कभी डील नहीं करूंगा, चाहे मुझे सारी जिंदगी जेल में रखो। ਪਟਿਆਲਾ ਹਾਊਸ ਕੋਰਟ ਵਿੱਚ ਸਪੈਸ਼ਲ ਐਨਆਈਏ ਅਦਾਲਤ ਨੇ ਬਾਰਾਮੂਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ ਇੰਜੀਨੀਅਰ ਰਾਸ਼ਿਦ ਨੂੰ ਹਿਰਾਸਤੀ ਪੈਰੋਲ ਤਹਿਤ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਿਲ ਹੋਣ ਦੀ ਆਗਿਆ ਦੇ ਦਿੱਤੀ ਹੈ। ਸੰਸਦ ਦਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਣਾ ਹੈ। ਰਾਸ਼ਿਦ ਇਸ ਸਮੇਂ ਐਨਆਈਏ ਵੱਲੋਂ ਦਰਜ ਅਤਵਾਦ ਸੰਬੰਧੀ ਕੇਸ ਤਹਿਤ ਹਿਰਾਸਤ ਵਿੱਚ ਹੈ। ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਅਰਜ਼ੀ ਨੂੰ ਪਿਛਲੀ ਸ਼ਰਤ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਕਮ ਉਪ ਰਾਸ਼ਟਰਪਤੀ ਵੱਲੋਂ ਸੈਨੇਟ ਤੇ ਸਿੰਡੀਕੇਟ ਚੋਣਾਂ ਕਰਵਾਉਣ ਨੂੰ ਲੈ ਕੇ ਦਿੱਤੀ ਮਨਜ਼ੂਰੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸੈਨੇਟ ਚੋਣਾਂ ਨੂੰ ਮਿਲੀ ਮਨਜ਼ੂਰੀ ਨੂੰ ਵਿਦਿਆਰਥੀਆਂ ਦੇ ਏਕੇ ਦੀ ਜਿੱਤ ਦੱਸਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਪੰਜਾਬੀਆਂ ਦੀ ਵੱਡੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਅੱਜ ਤੋਂ ਨਹੀਂ 1675 ਤੋਂ ਹੀ ਪੰਜਾਬ ਵਿਰੁੱਧ ਦਮਨਕਾਰੀ ਨੀਤੀ ਅਪਣਾਉਂਦੀਆਂ ਆ ਰਹੀਆਂ ਹਨ, ਪਰੰਤੂ ਨਾ ਪੰਜਾਬੀ ਕਦੇ ਪਹਿਲਾਂ ਪਿੱਛੇ ਹਟੇ ਅਤੇ ਨਾ ਹੀ ਹੁਣ ਪਿੱਛੇ ਹਟਣਗੇ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਮਿਲੀ ਹਾਰ ਜਿੱਤ ਵਿਦਿਆਰਥੀਆਂ ਵੱਲੋਂ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੇਰੀ ਬਹੁਤ ਸਾਰੇ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ ਤੇ ਵਿਦਿਆਰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਉਹਨਾਂ ਕਿਹਾ ਕਿ ਪੰਜਾਬੀ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆ ਰਹੇ ਹਨ ਤੇ ਜਿੱਤ ਵੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਭਾਰਤ ਦੇ 2 ਦਿਨਾਂ ਦੌਰੇ ਤੇ ਹੋਣਗੇ। 2022 ਵਿੱਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਉਹਨਾਂ ਦਾ ਭਾਰਤ ਦਾ ਪਹਿਲਾ ਦੌਰਾ ਹੈ। ਪੁਤਿਨ 23ਵੇਂ ਭਾਰਤ-ਰੂਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜੋ ਕਿ ਭਾਰਤ ਅਤੇ ਰੂਸ ਵਿਚਕਾਰ ਸਾਲਾਨਾ ਮੀਟਿੰਗ ਦਾ ਹਿੱਸਾ ਹੈ। ਹਰ ਸਾਲ ਦੋਵੇਂ ਦੇਸ਼ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਹਨ। ਇਸ ਵਾਰ ਇਹ ਮੀਟਿੰਗ ਭਾਰਤ ਵਿੱਚ ਹੋਵੇਗੀ। शिखर सम्मेलन दौरान पुतिन प्रधानमंत्री नरेंद्र मोदी नाल मुलाकात करनगे। दोवां आगूआं दे कच्चे तेल सौदे, मिसाइल प्रणाली की खरीद ਅਤੇ एक मुक्त ਵਪਾਰ ਸਮਝੌਤੇ ਤੇ ਚਰਚਾ ਕਰਨ ਦੀ ਉਮੀਦ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪੁਤਿਨ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਦੱਸ ਦਈਏ ਕਿ ਰੂਸੀ ਤੇਲ ਦੀ ਖਰੀਦ ਦੇ ਕਾਰਨ ਸੰਯੁਕਤ ਰਾਜ ਅਮਰੀਕਾ ਨੇ ਭਾਰਤੀ ਨਿਰਯਾਤ ਤੇ 25% ਵਾਧੂ ਟੈਰਿਫ ਲਗਾਇਆ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਨੂੰ 50% ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਰੂਸ ਨੂੰ ਯੂਕਰੇਨ ਯੁੱਧ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ।